हाँ जी, सब तो पहला तो जी सारिਆਂ ਨੂੰ अस्सलाम वालेकुम ਤੇ ਸਤਿ ਸ੍ਰੀ ਅਕਾਲ। ਕਿੱਦਾਂ ਸਾਰੇ ਵੀਰ ਜੀ? ਉਮੀਦ ਕਰਦਾ ਕਿ ਸਾਰੇ ਵੀਰ ਭਰਾ ਵਧੀਆ ਹੋਵੋਗੇ। ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਕਰੇ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਹੋਰ ਵੀਡੀਓ ਲੈ ਕੇ। ਜਿੱਦਾਂ ਕਿ ਅਸੀਂ ਪਿਛਲੀ ਵੀਡੀਓ ਬਣਾਈ ਸੀ ਨਾ, ਕੁਝ ਉਹਦੇ ਬਾਰੇ ਚ ਅਸੀਂ ਗੱਲਬਾਤ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਫਿਰ ਅਸੀਂ ਜਿਹੜੇ ਹਜੇ ਵੀ ਹਾਲਾਤ ਵੀ ਕਿੱਦਾਂ ਦੇ ਆ ਉਹਦੇ ਤੇ ਗੱਲ ਕਰਾਂਗੇ। ਇੱਕ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਸੈੱਲ ਜਿਹੜਾ ਕਿ ਇੰਡੀਆ ਦਾ, ਜਿੱਦਾਂ ਕਿ ਸਾਨੂੰ ਬਹੁਤ ਸਾਰੇ ਵੀਰ ਭਰਾਵਾਂ ਨੇ ਇਹ ਗੱਲ ਕੀਤੀ ਹੈ ਕਿ ਇਹਦੇ ਉੱਤੇ ਕਮੈਂਟ ਅਸੀਂ ਨਹੀਂ ਕੀਤੇ। ਇਹ ਹੋਰ ਇੱਕ ਬੜਾ ਇਹਦੇ ਉੱਤੇ ਵੀ ਗੱਲਬਾਤ ਫਿਰ ਅੱਗੇ ਚੱਲ ਕੇ ਕਰਾਂਗੇ, ਉਹਦੇ ਤੇ ਗੱਲ ਹੋਗੀ। ਇੱਕ ਅਸੀਂ ਗੱਲਬਾਤ ਕਰਾਂਗੇ ਕਿ ਅਕਸਰ ਜਿਹੜੇ ਵੀਰ ਭਰਾ ਜਿਹੜੇ ਆ ਨਾ, ਇੱਧਰ ਕਈ ਦੋਸਤਾਂ ਨੇ ਗੋਦੀ ਮੀਡੀਆ ਦਾ ਲਫ਼ਜ਼ ਇਸਤੇਮਾਲ ਕੀਤਾ ਤੇ ਉੱਧਰ ਬੜਾ ਬੁਰਾ ਮੰਨਿਆ ਗਿਆ। ਉਹਦੇ ਇਸ ਤੇ ਵੀ ਰਾਣਾ ਸਾਹਿਬ ਦੇ ਨਾਲ ਨਾ ਆਪਾਂ ਗੱਲਬਾਤ ਕਰਾਂਗੇ ਤੇ ਕਰਦੇ ਹਾਂ ਜੀ ਅੱਜ ਦੀ ਵੀਡੀਓ ਸ਼ੁਰੂ। ਮੈਂ ਸਭ ਤੋਂ ਪਹਿਲਾਂ ਇਹ ਕਹੂੰਗਾ ਕਿ ਜਿਹੜੀ ਅਸੀਂ ਇਸ ਤੋਂ ਪਿਛਲੀ ਵੀਡੀਓ ਪਾਈ ਸੀਗੀ ਨਾ, ਕਿ ਜਿਹੜੀ ਜੰਗ ਤਾਂ ਬੰਦ ਹੋ ਗਈ ਆ ਪਰ ਹਲੇ ਵੀ ਜਿਹੜੀ ਗੋਲਾਬਾਰੀ ਜਾਰੀ ਆ ਤੇ ਉਹਦੇ ਵਿੱਚ ਹਲੇ ਵੀ ਮਾਸਾ ਵੀ ਫਰਕ ਨਹੀਂ ਆਇਆ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਆ ਕਿ ਉਹ ਗੱਲ ਜਿਹੜੀ ਆ ਨਾ ਉਹ ਵੱਧਦੀ ਜਾ ਰਹੀ ਆ। ਅੱਗੇ ਤੋਂ ਅੱਗੇ ਕੰਮ ਜਿਹੜਾ ਨਾ, ਉਧਰੋਂ ਜਨਾਬ ਜੀ ਉਹ ਹੰਸ ਰਾਜ ਹੰਸ ਦੇ ਇੱਕ ਵੀਰ ਹੈਗੇ ਆ, ਉਹ ਇੱਧਰ ਉਹਨਾਂ ਦਾ ਤੋਪਾਂ ਦਾ ਮੂੰਹ ਇਸ ਪਾਸੇ ਨੂੰ ਆ। ਇਧਰੋਂ ਇਫਤਖਾਰ ਟਾਖਰ ਸਾਹਿਬ ਨੇ ਵੀ ਜਨਾਬ ਜੀ ਇੱਕ ਵੀਡੀਓ ਜਿਹੜੀ ਆ ਉਹ ਪਾਈ ਆ ਤੇ ਫਿਰ ਉਹਨਾਂ ਨੇ ਜਨਾਬ ਜੀ ਇੱਕ ਵੀਡੀਓ ਪਾਈ ਆ ਤੇ ਇੱਕ ਸਾਡੇ ਵੇਖੋ ਪੰਜਾਬ ਦੇ ਜੱਟ ਭਰਾ ਹੈਗੇ ਆ, ਉਹਨਾਂ ਦੀ ਗੋਲਾਬਾਰੀ ਵੀ ਜਾਰੀ ਆ ਤੇ ਉਧਰੋਂ ਵੀ ਜਾਰੀ ਆ। ਸਾਡਾ ਮਕਸਦ ਹੈਗਾ ਕਿ ਕਿਸੇ ਤਰ੍ਹਾਂ ਇਹ ਕੰਮ ਠੰਡਾ ਹੋਵੇ, ਪਰ ਇਹ ਕੰਮ ਮੈਨੂੰ ਠੰਡਾ ਹੁੰਦਾ ਨਜ਼ਰ ਨਹੀਂ ਆਉਂਦਾ, ਵੱਧਦਾ ਹੀ ਜਾਂਦਾ। ਪਰ ਅਸੀਂ ਜਿਹੜਾ ਹਿਸਾਬ ਕਿਤਾਬ ਲਾਇਆ ਨਾ ਆਪਣੀ ਵੀਡੀਓ ਦੀ, ਪਿਛਲੀ ਵੀਡੀਓ ਦੇ ਬਾਰੇ ਜੇ ਅਸੀਂ ਗੱਲ ਕਰੀਏ, ਉਹਦੇ ਵਿੱਚ ਆਪਾਂ ਇੱਕ ਆਮ ਟਰਮ ਇਸਤੇਮਾਲ ਕਰਦੇ ਹਾਂ ਕਿ 51 ਤੇ 49, ਜੇ ਇੱਕ ਦੇ 49% ਇੱਕ ਪਾਸੇ ਤੇ ਇੱਕ ਪਾਸੇ 51% ਹੈ ਨਾ, ਤੇ ਜੇ 51% ਵਾਲੇ ਦੀ ਉਹ ਹੁੰਦੀ ਆ, ਭਾਵੇਂ ਇੱਕ ਨਾਲ ਹੀ ਜਿੱਤਦਾ ਹੋਵੇ। ਕਿਉਂ ਜੀ ਰਾਣਾ ਸਾਹਿਬ? ਤੇ ਪਰ ਮੈਂ ਇੱਕ ਹਿਸਾਬ ਲਾਇਆ ਵੀ ਸਾਡੀ ਜਿਹੜੀ ਵੀਡੀਓ ਦੇ ਥੱਲੇ ਪਿਛਲੀ ਵੀਡੀਓ ਦੇ ਕਮੈਂਟ ਆਏ ਆ ਨਾ, ਉਹ 95% ਨਾਲੋਂ ਜ਼ਿਆਦਾ ਜਿਹੜੇ ਆ ਨਾ, ਉਹਨਾਂ ਨੇ ਸਾਨੂੰ ਬੜਾ ਐਪਰੀਸ਼ੀਏਟ ਕੀਤਾ, ਸਾਡੇ ਨਾਲ ਬੜੀ ਮੁਹੱਬਤਾਂ ਦਾ ਇਜ਼ਹਾਰ ਕੀਤਾ। ਅਸੀਂ ਉਹਨਾਂ ਸਾਰੇ ਵੀਰਾਂ ਦਾ ਜਿਹੜਾ ਨਾ ਜੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਜਿਹੜੇ 5% ਆ ਉਹ ਤਾਂ ਫਿਰ ਪਤਾ ਹੀ ਆ ਕਿ ਹਰ ਤਬਕੇ ਦੇ ਵਿੱਚ ਕੁਝ ਨਾ ਕੁਝ ਲੋਕ, ਲੇਕਿਨ ਉਹਦੇ ਨਾਲ ਸਾਨੂੰ ਬੜਾ ਹੌਸਲਾ ਮਿਲਿਆ ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਹੁਣ ਤੁਸੀਂ ਇਹ ਦੇਖੋ ਵੀ ਆਹ ਮੈਂ ਇੱਕ ਤੁਹਾਨੂੰ ਇਹ ਦਿਖਾ ਰਿਹਾ ਵੀ ਨੁਕਸਾਨ ਕੀ ਹੋਇਆ। ਨੁਕਸਾਨ ਹੈਗਾ ਮਾਵਾਂ ਦਾ। ਇਹ ਦੇਖੋ ਨਾ, ਇਹ ਜਿਹੜੀ ਤੁਹਾਡੇ ਸਾਹਮਣੇ ਆਹ ਤਸਵੀਰ ਹੈਗੀ ਆ ਜਾਂ ਛੋਟੀ ਜਿਹੀ ਵੀਡੀਓ ਹੈਗੀ ਆ, ਵੀ ਇਹ ਦੋਨੇ ਪਾਸਿਆਂ ਦੀ ਸਿਰਫ 2 ਮਾਵਾਂ, ਹੋਰ ਪਤਾ ਨਹੀਂ ਇੰਨੀਆਂ ਕਿੰਨੀਆਂ ਕੁ ਮਾਵਾਂ ਹੈਗੀਆਂ ਜਿਹੜੀਆਂ ਕਿ ਇਸ ਜੰਗ ਦਾ ਸ਼ਿਕਾਰ ਹੋਈਆਂ। ਫਿਰ ਸਾਨੂੰ ਲੱਭਦਾ ਕੀ ਆ? ਸਾਨੂੰ ਲੱਭਦੀ ਆ ਅਮਦਾਦ ਸਾਡੇ ਇੱਧਰ ਦੀ। ਇਹ ਆ ਵੀ ਸਾਡੀ ਆਰਮੀ ਜਿਹੜੀ ਆ, ਜਿਹੜੇ ਇੱਧਰ ਦੇ ਸ਼ੁਹਦਾ ਹੁੰਦੇ ਆ, ਉਹਨਾਂ ਨੂੰ ਜੋ ਵੀ ਹੈਲਪ ਕਰਨ, ਜੋ ਵੀ ਨਿਜ਼ਾਮ ਉਹਨਾਂ ਦਾ ਆਪਣਾ ਹੈਗਾ ਆ, ਹਕੂਮਤ ਵੱਲੋਂ ਵੀ ਹੁੰਦਾ। ਪਰ ਇੱਕ ਗੱਲ, ਗੁੱਸਾ ਵੀ ਨਾ ਕਰਿਓ, ਮੈਨੂੰ ਇੱਕ ਗੱਲ ਦੀ ਬੜੀ ਤਕਲੀਫ ਹੋਈ ਆ ਵੀ ਮੈਂ ਉੱਧਰ ਇੱਕ ਵੀਡੀਓ ਦੇਖੀ ਇੱਕ ਚੈਨਲ ਦੀ ਕਿ ਉੱਧਰ ਕਿਧਰੇ 9 ਸ਼ਰਾਬੀ ਜਿਹੜੇ ਆ ਨਾ, ਜਾਂ 10 ਸ਼ਰਾਬੀ ਸ਼ਰਾਬ ਪੀ ਕੇ ਮਰ ਗਏ। ਉਹਨਾਂ ਨੂੰ 10-10 ਲੱਖ ਰੁਪਈਆ ਜਿਹੜਾ ਨਾ ਜੀ ਉਹ ਹਕੂਮਤ ਨੇ ਐਲਾਨ ਕੀਤਾ। ਪਰ ਜਿਹੜੇ ਇਸ ਜੰਗ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਤੋਂ ਹੱਥ ਧੋਇਆ ਨਾ ਜੀ, ਜਾਂ ਉਹ ਇੱਕ ਘਰ ਸੀਗਾ ਜਿੱਥੇ ਉਹ ਅੱਗ ਲੱਗ ਗਈ ਸੀ, ਉੱਥੇ ਇੱਕ ਔਰਤ ਜਿਹੜੀ ਆ ਉਹ ਜਾਨ ਤੋਂ ਚਲੀ ਗਈ ਸੀ, ਉਹਨੂੰ 5 ਲੱਖ ਦਾ ਜਿਹੜਾ ਨਾ ਉਹ ਐਲਾਨ ਹੋਇਆ। ਤੇ ਫਿਰ ਉਹ ਜਿਹੜੇ ਚੜ੍ਹਦੇ ਪੰਜਾਬ ਦੇ ਵਜ਼ੀਰੇ ਆਲਾ ਆ, ਉਹਨਾਂ ਨੇ 5 ਲੱਖ ਕਰਕੇ ਤੇ ਉਹ 10 ਲੱਖ ਬਰਾਬਰ ਕੀਤਾ। ਆਹ ਤਾਂ ਸਾਡੇ ਇੱਥੇ ਹਾਲਾਤ ਆ ਵੀ ਜਿਹੜੇ ਸ਼ਰਾਬ ਪੀ ਕੇ ਦੁਨੀਆ ਤੋਂ ਗਏ ਨਾ, ਉਹਨਾਂ ਦੇ ਪੁਰਸ਼ਾਂ ਨੂੰ 10-10 ਲੱਖ, ਤੇ ਜਿਹੜਾ ਇਸ ਜੰਗ ਦੀ ਨਜ਼ਰ ਹੋ ਗਏ ਉਹਨਾਂ ਨੂੰ 5 ਲੱਖ। ਇਹ ਹਾਲਾਤ ਹੈਗੇ ਆ। ਤੇ ਬਾਕੀ ਜਨਾਬ ਜੀ ਅਸੀਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਰਾਣਾ ਸਾਹਿਬ अस्सलाम वालेकुम। वालेकुम सलाम। ਰਾਣਾ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਜਿਹੜਾ ਇਹ ਆਈਟੀ ਸੈੱਲ ਹੈਗਾ, ਇਹਦੇ ਬਾਰੇ ਚ ਤੁਸੀਂ ਕੀ ਕਹਿੰਦੇ ਹੋ? ਹੈਗਾ ਵਾ ਭਾਰਤੀ ਜਨਤਾ ਪਾਰਟੀ ਇਨਫੋਰਮੇਸ਼ਨ ਟੈਕਨੋਲੋਜੀ ਸੈੱਲ ਹੈ, ਜਿਹਨੂੰ ਬੀਜੇਪੀ ਆਈਟੀ ਸੈੱਲ ਵੀ ਕਹਿ ਦਿੰਦੇ ਆ ਤੇ ਬੀਜੇਪੀ ਸੋਸ਼ਲ ਮੀਡੀਆ ਸੈੱਲ ਵੀ ਕਹਿੰਦੇ ਆ। ਤੇ ਇਹ ਕੋਈ 2015 ਤੋਂ ਹੈ ਆ, ਤੇ ਇਸ ਵਿੱਚ ਕੋਈ 5000 ਤੋਂ 5500 ਜਿਹੜੇ ਆ ਨਾ ਪੱਕੇ ਮੁਲਾਜ਼ਮ ਆ, ਤੇ ਕੋਈ 1.5 ਲੱਖ ਬੀਜੇਪੀ ਦੇ ਜਿਹੜੇ ਰਜ਼ਾਕਾਰ ਆ ਨਾ ਉਹ ਇਹਨੂੰ ਕਰਦੇ ਆ ਮੁਖਤਲਿਫ WhatsApp ਗਰੁੱਪਾਂ 'ਚ ਉਹ
ਇਹ ਬੀਜੇਪੀ ਦਾ ਜਿਹੜਾ ਵਾ ਨਾ ਹੂੰ ਜੋ ਵੀ ਮਨਸ਼ੂਰ ਆ ਉਹ ਜੋ ਨਿਊਜ਼ ਖਬਰਾਂ ਵਗੈਰਾ ਹੂੰ ਬੀਜੇਪੀ ਦਾ ਇਸ ਸਿਲਸਿਲੇ 'ਚ ਵਾਧਾ ਰਿਹਾ ਵਾ ਕਿ ਸ਼ੁਰੂ ਦਿਨ ਤੋਂ ਹੀ ਨਾ ਇਹਨਾਂ ਨੇ ਸੋਸ਼ਲ ਮੀਡੀਆ ਦੀ ਅਹਿਮੀਅਤ ਨੂੰ ਨਾ ਭਾਂਪ ਲਿਆ ਸੀ। ਹੂੰ ਜਦੋਂ ਨਰਿੰਦਰਾ ਮੋਦੀ ਗੁਜਰਾਤ ਦੇ ਵਜ਼ੀਰ ਆਲਾ ਸੀ ਨਾ 2009 'ਚ, ਹੂੰ ਉਹਨਾਂ ਦਾ ਟਵਿੱਟਰ ਤੇ ਉਦੋਂ ਦਾ ਅਕਾਊਂਟ ਆ। ਅੱਛਾ ਅਤੇ ਰਾਹੁਲ ਗਾਂਧੀ ਇੱਕ ਜਿਹੜੇ ਬਾਹਰੋਂ ਪੜ੍ਹੇ ਹੋਏ ਆ ਹੂੰ ਹੈ ਹੂੰ ਉਹਨਾਂ ਦਾ 2015 'ਚ ਟਵਿੱਟਰ ਤੇ ਅਕਾਊਂਟ। ਅੱਛਾ 6 ਸਾਲ ਬਾਅਦ ਹੀ ਹਾਂ 6 ਸਾਲ ਬਾਅਦ। ਹੂੰ ਅੱਛਾ ਫਿਰ ਇਹ ਜਿਹੜਾ ਨਾ ਇਹਨਾਂ ਦਾ ਬੜਾ ਮੁਨੱਜ਼ਮ ਹੈ ਆ ਇਹ ਆਈਟੀ ਸੈੱਲ ਜਿਹੜਾ ਵਾ ਨਾ ਹੂੰ ਇਹਦੇ 25 ਯਾਨੀ ਕਿ ਮੈਂਬਰ ਜਿਹੜੇ ਹਨ ਕੋਰ ਟੀਮ ਵਿੱਚ ਆ। ਹੂੰ ਫਿਰ ਕਾਫੀ ਸਾਰੇ ਰੀਜਨ ਆ ਉਹਨਾਂ 'ਚ 20 ਮੈਂਬਰ ਜਿਹੜੇ ਹਨ ਹਰ ਇੱਕ ਰੀਜਨ ਦੇ ਆ। ਹੂੰ ਫਿਰ 92 ਜ਼ਿਲ੍ਹਿਆਂ 'ਚ ਕੋਈ ਨਾ 15 ਬੰਦੇ, ਹਰ ਜ਼ਿਲ੍ਹੇ 'ਚ 15 ਬੰਦੇ ਯਾਨੀ ਕਿ ਜਿਹੜੇ ਆ ਨਾ ਅੱਛਾ ਇਹਨੂੰ ਇਹ ਕਰਦੇ ਆ। ਅੱਛਾ ਫਿਰ ਬੀਜੇਪੀ ਦਾ ਨਾ ਇੱਕ ਬੜਾ ਰਿਹਾ ਵਾ, ਇਹਨਾਂ ਨੇ ਨਾ ਮੀਡੀਆ ਨੂੰ ਬੜੇ ਅੱਛੇ ਤਰੀਕੇ ਨਾਲ ਨਾ ਜਿਹੜਾ ਵਾ ਨਾ ਹੈਂਡਲ ਕੀਤਾ ਵਾ। ਹੂੰ 2000 ਕੋਈ 19-20 ਚ ਨਾ ਇਹ ਹੂੰ 2 ਕਰੋੜ ਇੰਡੀਅਨ ਰੁਪਏ ਦੇ ਨਾ ਰੋਜ਼ਾਨਾ ਦੇ ਇਸ਼ਤਿਹਾਰ ਜਿਹੜੇ ਆ ਨਾ ਇਹ ਦਿੰਦੇ ਸੀ। ਹਾਂ ਇਹ ਦਿੰਦੇ ਸੀ। ਹੂੰ ਇਹਨਾਂ ਨੇ ਫਿਰ ਉਹ ਤਕਰੀਬਨ ਬਹੁਤ ਸਾਰਾ ਜਿਹੜਾ ਵਾ ਨਾ ਮੀਡੀਆ, ਫਿਰ ਇਹਨਾਂ ਨੇ ਬੜੀ ਤਰੀਕੇ ਨਾਲ ਛਾਂਟੀ ਕੀਤੀ। ਜਿਹੜੇ ਕਿ ਲਿਬਰਲ ਬੰਦੇ ਸੀ ਨਾ ਹੂੰ ਉਹਨਾਂ ਨੂੰ ਐਡੀਟੋਰੀਅਲ ਬੋਰਡ ਚੋਂ ਕਢਵਾਇਆ। ਆਪਣੇ ਇੰਤਹਾ ਪਸੰਦ ਕਿਸਮ ਦੇ ਬੰਦੇ ਜਿਹੜੇ ਆ ਨਾ ਹੂੰ ਉਹ ਜ਼ਿਆਦਾਤਰ ਆਏ। ਤੇ ਮੀਡੀਆ ਤਕਰੀਬਨ ਹੁਣ ਜਿਹੜਾ ਵਾ ਨਾ ਮੈਜੋਰਿਟੀ ਜਿਹੜਾ ਵਾ ਨਾ ਇਹੀ ਇਹਨਾਂ ਦੀ ਕੰਟਰੋਲ 'ਚ ਹੈ। ਇਹ ਤੇ ਉਹ ਕਈ ਜਗ੍ਹਾ ਤੇ ਸਾਹਮਣਾ ਇਹ ਆਇਆ ਜਦੋਂ ਆਮਰ ਖਾਨ ਨੂੰ ਇਹ 2015 ਚ ਪਏ ਆ। ਹੂੰ ਉਦੋਂ ਉਹਨਾਂ ਨੇ ਬਸ ਉਹਨੇ ਬਿਆਨ ਦਿੱਤਾ ਸੀ ਕਿ ਕੁਝ ਮੁਸਲਮਾਨਾਂ ਵਾਲੇ ਮਸਲੇ ਤੇ ਵੀ ਅਕਲੀਦਾਂ ਦਾ ਇੱਥੇ ਅੱਛਾ ਨਹੀਂ ਹੈ। ਹੂੰ ਉਹਦੇ ਤੇ ਹੋ ਗਏ ਜੀ ਬਾਈਕਾਟ ਤੇ ਲਗਾਨ, ਫਿਲਮ ਜਿਹੜੀ ਸੀ ਉਸਦੀ ਉਹਦਾ ਬਾਈਕਾਟ ਤੇ, ਲੇਕਿਨ ਉਹ ਬਾਈਕਾਟ ਟੋਟਲ ਹੋ ਤਾਂ ਨਾ ਸਕਿਆ। ਫਿਲਮ ਤਾਂ ਖੁਦ ਕਾਫੀ ਕਾਮਯਾਬ ਰਹੀ, ਲੇਕਿਨ ਬੀਜੇਪੀ ਨੇ ਕਾਫੀ ਜ਼ਿਆਦਾ ਜਿਹੜਾ ਵਾ ਨਾ ਉਹਦੇ ਤੇ ਰੌਲਾ ਪਾਇਆ। ਤੇ ਆਪਣੇ ਯਾਨੀ ਕਿ ਜਿਹੜੇ ਮੁਖਾਲਫ ਜਦੋਂ ਵੀ ਕੋਈ ਬੰਦਾ ਬਿਆਨ ਦਿੰਦਾ ਵਾ ਨਾ ਇਹ ਕੋਈ ਇਹ ਫਿਰ ਉਹ 5000 ਬੰਦਾ ਸਰਕਾਰੀ ਤਾਂ ਉਹਨੂੰ ਨਾ ਯਾਨੀ ਕਿ ਪਹਿਲੇ ਹੱਲੇ ਪੈ ਜਾਂਦਾ ਨਾ। ਉਸ ਤੋਂ ਬਾਅਦ ਫਿਰ ਉਹ ਚੀਜ਼ਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਵਾ। ਸਹੀ ਇਹ ਗੱਲ ਅਸੀਂ ਕਿਉਂ ਕੀਤੀ ਆ, ਇਹਦੀ ਵਜ੍ਹਾ ਹੈਗੀ ਆ ਅਮੀਤ ਮਾਲਵੀਆ ਵਾ ਜਿਹੜੇ ਇਹਨੂੰ ਹੈੱਡ ਕਰਦੇ ਆ। ਅਮੀਤ ਮਾਲਵੀਆ, ਹਾਂ ਉਹਨਾਂ ਤੇ ਵੀ ਬਲਕਿ ਐਕਸ ਨੇ ਪਿੱਛੇ ਜੀ ਨਾ ਪਾਬੰਦੀ ਕੁਛ ਲਗਾਈ ਸੀ ਵੀ ਜਾਂ ਵਾਰਨਿੰਗ ਸੀ ਕਿ ਉਹਨਾਂ ਨੇ ਕੁਛ ਇਸ ਤਰ੍ਹਾਂ ਦੀ ਯਾਨੀ ਕਿ ਵੀਡੀਓ ਕਾਂਡ ਛਾਂਟ ਕੇ ਲਾਈਆਂ ਸੀ ਵੀ ਜਿਹਦਾ ਮਤਲਬ ਇਹ ਸੀ ਉਹਨਾਂ ਦੀ ਪਾਲਿਸੀ ਦੇ ਮੁਤਾਬਕ ਇਹ ਸੀ ਵੀ ਹਕਾਇਕ ਨੂੰ ਨਾ ਮਸਕ ਕੀਤਾ ਗਿਆ ਵਾ। ਲਓ ਜੀ, ਇਸ ਗੱਲ ਇਹਦੀ ਜ਼ਰੂਰਤ ਕਿਉਂ ਪੇਸ਼ ਆਈ, ਇਹ ਸਾਨੂੰ ਇਹ ਵੀਡੀਓ ਬਣਾਉਣ ਦੀ ਹੈ, ਇਹਦੇ ਵਿੱਚ ਰਾਣਾ ਸਾਹਿਬ ਤੋਂ ਪੁੱਛਣ ਦੀ। ਸਾਨੂੰ ਬਹੁਤ ਸਾਰੇ ਸਾਡੇ ਜਿਹੜੇ ਵੀਰ ਆ ਨਾ ਉਹਨਾਂ ਨੇ ਇਹ ਮੈਸੇਜ ਕੀਤਾ ਵੀ ਅੰਜਮ ਸਰੋਇਆ ਸਾਹਿਬ ਦੀ ਵੀਡੀਓ ਥੱਲੇ ਜਿਹੜੇ ਕਮੈਂਟ ਆ ਨਾ ਉਹ ਕਮੈਂਟ ਸਾਡੇ ਨਹੀਂ ਹੈਗੇ। ਉਹ ਇਹ ਆਈਟੀ ਸੈੱਲ ਦਾ ਜਿਹੜੇ ਲੋਕ ਹਿੱਸਾ ਨਾ ਉਸ ਵਜ੍ਹਾ ਤੋਂ ਉਹ ਕਮੈਂਟ ਜਿਹੜੇ ਆ ਬਹੁਤ ਸਾਰੇ ਕਹਿਣ ਦੇ ਵਿੱਚ ਸੁਣਨ ਦੇ ਵਿੱਚ ਇਹ ਆਂਦਾ ਆ। ਅਸੀਂ ਬਹੁਤ ਸਾਰੀ ਇਹਦੇ ਉੱਤੇ ਸਰਚ ਕੀਤੀ ਆ ਵੀ ਕਹਿੰਦੇ ਆ ਵੀ 1 ਸਾਲ ਦਾ ਨਾ ਤਕਰੀਬਨ 16,000 ਕਰੋੜ ਘੱਟੋ ਬੇਸ਼, ਇਹ ਘੱਟ ਵੀ ਹੋ ਸਕਦਾ ਜੀ ਵੱਧ ਵੀ ਹੋ ਸਕਦਾ, ਲੇਕਿਨ ਸਾਡੇ ਕੋਲ ਜਿਹੜੀ ਇਤਲਾਹ ਜਿਹੜੇ ਸਾਡੇ ਸੂਤਰਾਂ ਨੇ ਸਾਨੂੰ ਦੱਸਿਆ ਨਾ ਜੀ ਉਹਦੇ 'ਚ ਇਹ ਹੈਗੀ ਆ ਕਿ 16,000 ਕਰੋੜ 1 ਸਾਲ ਦਾ ਇਹਨਾਂ ਦਾ ਖਰਚਾ ਹੈਗਾ। ਜਿਹੜਾ ਇੱਕ ਕਮੈਂਟ ਆ ਉਹ ਤਕਰੀਬਨ 2 ਤੋਂ 2.5 ਰੁਪਏ ਦਾ ਇੱਕ ਕਮੈਂਟ ਹੈਗਾ ਰਾਣਾ ਸਾਹਿਬ। ਫੇਸਬੁੱਕ ਤੇ ਪੋਸਟ ਜਿਹੜੀ ਆ ਉਹ 8-9 ਰੁਪਏ ਦੀ ਹੈਗੀ ਆ। ਟਵਿੱਟਰ ਤੇ ਵੀ ਤਕਰੀਬਨ 10 ਰੁਪਏ ਦੀ ਹੈਗੀ ਆ। ਵੀ ਉਹ ਇੱਕ ਵੀਡੀਓ ਤੇ 5-10 ਹਜ਼ਾਰ ਦੇ ਕਮੈਂਟ ਤਾਂ ਕਰ ਦਿੰਦੇ ਆ। ਉਹ ਕਹਿੰਦੇ ਆ ਕਿ ਉਹਨਾਂ ਨੇ ਬਹੁਤ ਸਾਰੇ ਅਕਾਊਂਟ ਇਦਾਂ ਦੇ ਬਣਾਏ ਹੋਏ ਆ ਵੀ ਅਗਰ ਕਿਸੇ ਮੁਸਲਮਾਨ ਨੇ ਵੀਡੀਓ ਪਾਈ ਆ ਉਹਦੇ ਥੱਲੇ ਉਹ ਸਿੱਖ ਬਣ ਕੇ ਹਿੰਦੂ ਬਣ ਕੇ ਕਮੈਂਟ ਕਰਨਗੇ। ਅਸੀਂ ਹਾਂ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਕਰਨੀ ਸੀਗੀ ਕਿ ਸਾਡੀ ਵੀਡੀਓ ਥੱਲੇ ਬਹੁਤ ਸਾਰੇ ਹਿੰਦੂ ਕਮਿਊਨਿਟੀ ਨੇ ਵੀ ਕਮੈਂਟ ਕੀਤੇ ਔਰ ਬਹੁਤ ਪੋਜ਼ਿਟਿਵ ਸੀਗੇ। ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈਗੀ ਆ। ਇਹਨਾਂ ਗੱਲਾਂ ਤੋਂ ਫਿਰ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿਧਰੇ ਨਾ ਕਿਧਰੇ ਇਹੋ ਜਿਹਾ ਰੌਲਾ ਰਾਣਾ ਸਾਹਿਬ ਹੈ ਆ। ਫਿਰ ਉਹ ਇੱਕ ਖੰਨਾ ਸਾਹਿਬ ਦੀ ਇੱਕ ਪਰਸੋਂ ਚੌਥੇ ਵੀ ਅਸੀਂ ਜਿਹੜੀ ਪਿਛਲੀ ਵੀਡੀਓ ਸੀ ਉਹਦੇ ਵਿੱਚ ਅਸੀਂ ਇੱਕ ਜ਼ਿਕਰ ਕੀਤਾ ਸੀਗਾ। ਬਹੁਤੇ ਸਾਰੇ ਲੋਕਾਂ ਨੇ ਕਿਹਾ ਸੀ ਨਹੀਂ ਇਹਨਾਂ ਨੂੰ ਉਹ ਬਹੁਤੇ ਸਾਰੇ ਲੋਕਾਂ ਨੇ ਸਾਨੂੰ ਇਹ ਸਵਾਲ ਕੀਤਾ ਕਿ ਸਾਨੂੰ ਇਹਦਾ ਲਿੰਕ ਭੇਜੋ, ਸਾਨੂੰ ਇਹ ਪਤਾ ਕੋਈ ਨਹੀਂ ਹੈਗਾ। ਤੇ ਅਸੀਂ ਵੀ ਉਹਨਾਂ ਨੂੰ ਇਹ ਲਿੰਕ ਭੇਜਣਾ ਬਿਹਤਰ ਨਹੀਂ ਸਮਝਿਆ। ਅਸੀਂ ਕਿਹਾ ਨਾ ਯਾਰ ਇਹ ਕਹਾਣੀ ਫਿਰ ਅੱਗੇ ਤੋਂ ਅੱਗੇ ਇਹ ਵੱਧਦੀ ਚਲੀ ਜਾਂਦੀ ਆ। ਤੇ ਉਹਨਾਂ ਦਾ ਇੱਕ ਸਵਾਲ ਸੀ ਬਹਰਹਾਲ ਸਿੱਖਾਂ ਦੇ ਬਾਰੇ ਚ ਵੀ ਪਾਕਿਸਤਾਨ ਦੇ ਵਿੱਚ ਕਿੰਨੇ ਸਿੱਖ ਜਿਸ ਵੰਡਿਆਂ ਵੇਲੇ ਰਹਿ ਗਏ ਸੀ 20 ਲੱਖ ਉਹਨਾਂ ਨੇ ਦੱਸਿਆ ਸੀ। ਹੁਣ ਕਹਿੰਦੇ ਸੀ ਉਹ 2% ਹੋ ਗਏ ਆ। ਮੈਂ ਤੇ ਰਾਣਾ ਸਾਹਿਬ ਨੇ ਸੋਚਿਆ ਕਿ ਉਹਦੇ ਉੱਤੇ ਅਸੀਂ ਵੀਡੀਓ ਬਣਾਵਾਂਗੇ। ਅਸੀਂ ਵੀ ਆਦਾਦੋ ਸ਼ੁਮਾਰ ਇਕੱਠੇ ਕੀਤੇ ਸੀ, ਲੇਕਿਨ ਸਾਡਾ ਇੱਕ ਵੀਰ ਹੈਗਾ ਬਹੁਤ ਸੋਹਣਾ ਵੀਰ
ਅਸੀਂ ਉਹਨੂੰ ਬਹੁਤ ਪਿਆਰ ਕਰਦੇ ਹਾਂ, ਜ਼ੇਬੀ ਹੰਜਰਾ ਸਾਹਿਬ ਨੂੰ ਜੀ। ਉਹਨਾਂ ਨੇ ਉਹਦੇ ਉੱਤੇ ਇੱਕ ਬੜੀ ਤਫਸੀਲੀ ਡਿਟੇਲ ਨਾਲ ਬੜੀ ਵੀਡੀਓ, ਬੜੀ ਡਿਟੇਲ ਦੇ ਨਾਲ ਉਹ ਵੀਡੀਓ ਪਾਈ ਆ। ਤੁਸੀਂ ਵੀ ਉਹ ਵੀਡੀਓ ਜਾ ਕੇ ਜ਼ਰੂਰ ਦੇਖਿਓ। ਉਹਦੇ ਵਿੱਚ 1935 ਤੋਂ ਲੈ ਕੇ ਅੱਜ ਤੱਕ ਦੀ ਜਿੰਨੀ ਆਬਾਦੀ ਸੀਗੀ ਨਾ, ਉਹਦੇ 'ਚ ਉਹਨੇ ਬੜੀ ਖੋਲ ਕੇ ਉਹ ਦੱਸੀ ਆ ਤੇ ਬਿਆਨ ਕੀਤੀ ਆ। ਤੇ ਅਸੀਂ ਜਨਾਬ ਜੀ ਸਲਾਮ ਪੇਸ਼ ਕਰਦੇ ਹਾਂ ਜੀ ਜ਼ੇਬੀ ਹੰਜਰਾ ਸਾਹਿਬ ਨੂੰ ਜੀ। ਤੇ ਉਹਨਾਂ ਨੇ, ਅਸੀਂ ਵੀ ਕਰਨਾ ਚਾਹੁੰਦੇ ਸੀ ਲੇਕਿਨ ਉਹਨਾਂ ਨੇ ਕਰਤੀ, ਫਿਰ ਅਸੀਂ ਹੁਣ ਕਿਹਾ ਵੀ ਨਹੀਂ, ਅਸੀਂ ਕੁਝ ਹੋਰ ਕਰਦੇ ਹਾਂ। ਅੱਛਾ ਜੀ, ਰਾਣਾ ਸਾਹਿਬ, ਸਾਡੇ ਨਾਸਰ ਢਿੱਲੋਂ ਭਾਜੀ ਨੇ ਨਾ ਇੱਕ ਵੀਡੀਓ ਬਣਾਈ ਤੇ ਉਹਦੇ ਵਿੱਚ ਉਹਨੇ ਨਾ ਗੋਦੀ ਮੀਡੀਆ, ਲਓ ਜੀ ਗੱਲ ਹੈਗੀ ਆ, ਗੁੱਸਾ ਨਹੀਂ ਕਰਨਾ ਹੈਗਾ, ਇਹ ਗੱਲ ਆ, ਇਹ ਇੱਕ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਅਸੀਂ ਗੱਲ ਕਰਨੀ ਆ ਜੋ ਸਾਡੇ ਕੋਲ ਹੈਗੀ ਆ। ਗੋਦੀ ਮੀਡੀਆ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਉਧਰ ਉਹ ਜਿਹੜੇ ਖੰਨਾ ਸਾਹਿਬ ਸੀ, ਉਹਨਾਂ ਨੇ ਵੀ ਹੋਰ 2-4 ਬਹੁਤ ਸਾਰੇ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਦੀ ਅਸੀਂ ਵੀਡੀਓ ਦੇਖੀਆਂ, ਜਿਨ੍ਹਾਂ ਨੇ ਕਿਹਾ ਜੀ ਇੰਜ ਕਿਹਾ ਜੀ, ਗੋਦੀ ਮੀਡੀਆ ਕਿਹਾ ਜੀ, ਸਾਨੂੰ ਇੰਜ ਕਹਿਤਾ ਜੀ, ਝੂਠਾ ਕਹਿਤਾ ਜੀ, ਸੱਚਾ ਕਹਿਤਾ ਜੀ। ਤੇ ਮੇਰਾ ਤੁਹਾਡੇ ਅੱਗੇ ਰਾਣਾ ਸਾਹਿਬ ਸਵਾਲ ਇਹ ਹੈਗਾ ਵੀ ਇਹ ਜਿਹੜੇ ਗੋਦੀ ਮੀਡੀਆ ਵਾਲੀ ਗੱਲ ਆ, ਇਹ ਨਾਸਰ ਭਾਜੀ ਨੇ ਆਪਣੇ ਵੱਲੋਂ ਕਰਤੀ ਕਿ ਇਹ ਜਾਂ ਇਧਰੋਂ ਕੋਈ ਬੰਦੇ ਕਰ ਦਿੰਦੇ ਆ ਕਿ ਨਹੀਂ, ਇਹ ਜਿਹੜੀ ਗੋਦੀ ਮੀਡੀਆ ਦੀ ਟਰਮ ਆ ਨਾ, ਇਹ ਰਵੇਸ਼ ਕੁਮਾਰ ਹੈਗੇ ਆ NDTV ਦੇ, ਇੰਡੀਆ ਦੇ ਹੀ ਆ। ਹਾਂ, ਇੰਡੀਆ ਦੇ। ਇਹ ਟਰਮ ਨਾ ਉਹਨਾਂ ਨੇ ਇਜਾਦ ਕੀਤੀ ਸੀ ਤੇ ਉਹਨਾਂ ਦਾ ਮੋਦੀ ਤੋਂ ਨਾ ਗੋਦੀ ਮੀਡੀਆ, ਇੱਕ ਉਹਨਾਂ ਦਾ ਇਹ ਸੀ ਮਤਲਬ ਕਿ ਇਹ ਨਾ ਯਾਨੀ ਕਿ ਮੋਦੀ ਦੀ ਨਾ ਮੀਡੀਆ ਗੋਦ 'ਚ ਬੈਠ ਗਿਆ ਵਾ। ਉਹਨੇ ਕਿਹਾ ਇੱਕ ਹੈ ਕਿ ਉਹ ਇੱਕ ਤਾਸਰ ਇਹ ਹੈ ਕਿ ਜਿਹੜਾ ਮੀਡੀਆ ਹੁੰਦਾ ਨਾ, ਇਹ ਵਾਚ ਡੌਗ, ਇਹ ਨਾ ਪਹਿਰਾ ਦਿੰਦਾ ਵਾ ਆਪਣੇ ਮੁਲਕ ਲਈ, ਹੁਕਮਰਾਨਾਂ ਦੇ, ਦੂਸਰੇ ਸਾਰਿਆਂ ਦੇ ਯਾਨੀ ਕਿ ਆਲੇ ਚੌਕਸ ਰਹਿੰਦਾ ਉਹਨਾਂ ਤੇ। ਲੇਕਿਨ ਉਹ ਕਹਿੰਦਾ ਕਿ ਹੁਣ ਮੀਡੀਆ ਜਿਹੜਾ ਵਾ ਨਾ ਉਹ ਵਾਚ ਡੌਗ ਨਹੀਂ ਰਿਹਾ ਹੈ, ਇਹ ਲੈਪ ਡੌਗ ਯਾਨੀ ਕਿ ਜਿਹੜਾ ਵਾ ਨਾ ਉਹਦੇ ਚ ਬਹਿ ਗਿਆ ਵਾ। ਤੇ ਉਹਦੇ ਚ ਫਿਰ ਇਹ ਵੈਸੇ ਬੜੀ ਪੁਰਾਣੀ ਗੱਲ ਹੈ ਕਿ ਜਦੋਂ ਆਈ ਨਾ ਇਹ BJP, ਇਹਨਾਂ ਨੇ ਫਿਰ ਕਾਫੀ ਮੀਡੀਆ ਨੂੰ ਨਾ ਕੰਟਰੋਲ ਕੀਤਾ। ਉਹਦੇ 'ਚ ਜਿਹੜੇ ਪੁਰਾਣੇ ਬੰਦੇ ਸੀ ਨਾ, ਜਿਹੜੇ ਲਿਬਰਲ ਸਮਝੇ ਜਾਂਦੇ ਸੀ, ਉਹਨਾਂ ਨੂੰ ਕੱਢਿਆ, ਉਹਨਾਂ ਦੀ ਜਗ੍ਹਾ ਤੇ ਨਾ ਆਏ ਇੰਤਹਾ ਪਸੰਦ ਕਿਸਮ ਦੇ, ਫਿਰ ਪੈਸਾ ਬੜਾ ਖੁੱਲ੍ਹਾ ਦਿੱਤਾ ਗਿਆ। ਫਿਰ ਕਾਫੀ ਸਾਰੇ ਜਿਹੜੇ ਚੈਨਲ ਆ ਨਾ, ਜਿਹਦੇ 'ਚ ਜ਼ੀ ਨਿਊਜ਼ ਆ, ਟਾਈਮਜ਼ ਨਾਓ ਆ, ਇੰਡੀਆ ਟੂਡੇ ਆ, ਰਿਪਬਲਿਕ ਭਾਰਤ ਆ, ਰਿਪਬਲਿਕ TV ਆ, ਅੱਜ ਤੱਕ, ABP ਨਿਊਜ਼ ਆ, ਸੁਦਰਸ਼ਨ ਨਿਊਜ਼, CNN ਨਿਊਜ਼ 18, ਇੰਡੀਆ TV ਟੂਡੇ ਨੈਟਵਰਕ, NDTV, ਫਸਟ ਪੋਸਟ, ਇਹ ਯਾਨੀ ਕਿ ਜਿਹੜਾ ਵਾ ਨਾ, ਇਹ ਉਹ ਚੈਨਲ ਆ ਜਿਹੜੇ ਕਿ ਮੋਦੀ ਦੇ ਪੂਰੇ ਏਜੰਡੇ ਤੇ ਨਾ ਕੰਮ ਕਰਦੇ ਆ। ਹਾਂ, ਤੇ ਇਸੇ ਮੀਡੀਆ ਨੇ ਇਸ ਜੰਗ 'ਚ ਇੰਡੀਆ ਦੇ ਲੋਕਾਂ ਨੂੰ ਨਾ ਕਾਫੀ ਪਰੇਸ਼ਾਨ ਕੀਤਾ, ਕਿਉਂਕਿ ਇੱਕ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਸਨਸਨੀ ਫੈਲਾਈ, ਤੇ ਫਿਰ ਇੱਕ ਐਵੇਂ ਝੂਠੀ ਜੀ ਯਾਨੀ ਕਿ ਵੀ ਉੱਥੇ ਲਾਹੌਰ ਤੇ ਕਬਜ਼ਾ, ਕਰਾਚੀ ਤੇ ਕਬਜ਼ਾ, ਤੇ ਫਲਾਂ ਤੇ ਕਬਜ਼ਾ, ਉੱਥੇ ਡੈਮ, ਸਾਡੇ ਇੱਥੇ 에ਅਰਪੋਰਟ ਬਣਾਤੇ, ਦੂਸਰਾ ਆਪਣਾ ਕੀ ਕਹਿੰਦੇ ਉਹਨੂੰ, ਡਰਾਈ ਪੋਰਟ ਬਣਾਤੇ ਚੰਨੂ ਚ, ਉਹ ਹੁਣ ਇਹ ਅਸਲ 'ਚ ਰਾਜਦੀਪ ਸਰਦੇਸਾਈ ਆ, ਜਿਨ੍ਹਾਂ ਨੇ ਨਾ ਇਹ ਨਿਊਜ਼ ਐਂਕਰ, ਜਿਨ੍ਹਾਂ ਨੇ ਕਿਹਾ ਸੀ ਕਿ ਲਾਰਜ ਸੈਕਸ਼ਨ ਆਫ ਇੰਡੀਅਨ ਮੀਡੀਆ ਹੈਜ਼ ਬਿਕਮ ਏ ਲੈਪ ਡੌਗ ਨਾਟ ਏ ਵਾਚ ਡੌਗ ਹੈ। ਤੇ ਇਹਨਾਂ ਨੇ ਫਿਰ ਉਹ ਕਾਫੀ ਸਾਰੇ ਯਾਨੀ ਕਿ ਜਿਹੜੀਆਂ ਨਾ ਕਾਫੀ ਮੌਕਿਆਂ ਤੇ ਇਹ ਕੰਮ ਹੋਇਆ ਕਿ ਜਿਨ੍ਹਾਂ ਨੇ ਵੀ BJP ਦੇ ਖਿਲਾਫ, ਕਰੋਨਾ 'ਚ ਮੁਸਲਮਾਨਾਂ ਦੇ ਖਿਲਾਫ ਬੜਾ ਯਾਨੀ ਕਿ ਜਿਹੜਾ ਵਾ ਨਾ ਇੱਕ ਚਲਾਇਆ ਗਿਆ, ਤਬਲੀਗੀ ਜਮਾਤ ਦੇ ਖਿਲਾਫ ਚਲਾਇਆ ਗਿਆ, ਤੇ ਉਹ ਜਿਹੜੇ ਸਬਜ਼ੀ ਵੇਚਣ ਵਾਲੇ ਸੀ ਉਹਨਾਂ ਦੇ ਖਿਲਾਫ ਚਲਾਇਆ ਗਿਆ। ਯਾਨੀ ਕਿ ਇਹ ਜਿਹੜਾ BJP ਦਾ IT ਸੈੱਲ ਆ ਨਾ, ਇਹ ਕਾਫੀ ਜ਼ਿਆਦਾ ਮੁਤਹਰਕ ਹੈ। ਔਰ ਇਹਨੇ 2024 ਦੇ ਇਲੈਕਸ਼ਨ 'ਚ ਬੜਾ ਅਹਿਮ ਰੋਲ ਕੀਤਾ, ਕਿਉਂਕਿ ਜਿਹੜੇ ਪਹਿਲੇ ਹੈ ਸੀ ਨਾ ਅਸੈਸਮੈਂਟ, ਉਹਦਾ ਇਹ ਸੀ ਵੀ ਜਿਹੜੀ ਮੁਤਹਦਾ ਕੋਲੀਸ਼ਨ ਆ ਨਾ, ਉਹ ਕੋਈ 400 ਸੀਟਾਂ ਲੈ ਜਾਏਗੀ, ਲੇਕਿਨ ਉਹ 300 ਤੋਂ ਵੀ ਘੱਟ ਹੀ ਸੀਟਾਂ ਲੈ ਚੁੱਕੀ, ਕਿਉਂਕਿ ਮੀਡੀਆ ਨੇ ਨਾ ਇੱਕ ਫਜ਼ਾ ਆਪਣੀ ਜਿਹੜੀ ਹੈ ਨਾ ਉਹ ਬਣਾਤੀ ਸੀ। ਸਹੀ ਹੋ ਗਿਆ। ਹੁਣ ਦੇਖੋ ਨਾ, ਰਾਣਾ ਸਾਹਿਬ ਨੇ ਕਿੱਡੇ ਉਹਦੇ ਨਾਲ, ਤੇ ਇਹ ਵੀ ਸਾਡਾ ਕਹਿਣ ਦਾ ਮਤਲਬ ਇਹ ਹੈਗਾ ਵੀ ਅਗਰ ਇੱਧਰੋਂ ਅਸੀਂ ਕੋਈ ਬੰਦਾ ਗੋਦੀ, ਮੈਂ ਤਾਂ ਇਹੀ ਕਹੂੰਗਾ ਵੀ ਚਲੋ ਯਾਰ, ਕਿ ਅਗਰ ਕਿਸੇ ਬੰਦੇ ਨੂੰ ਕਿਸੇ ਦੀ ਗੱਲ ਤੋਂ ਉਹਨੂੰ ਟੀਜ਼ ਪਹੁੰਚਦੀ ਆ ਜਾਂ ਕੋਈ ਇਹੋ ਜਿਹਾ, ਤਾਂ ਚਲੋ, ਲੇਕਿਨ ਤੁਸੀਂ ਨਾਸਰ ਭਾਜੀ ਨੂੰ ਇਹਦੇ ਉੱਤੇ ਬਹੁਤ ਸਾਰੇ ਬੰਦਿਆਂ ਨੇ ਬਲੇਮ ਕੀਤਾ ਸੀ। ਇਸ ਵਾਸਤੇ ਅਸੀਂ ਇਹ ਗੱਲ ਕਰਨੀ ਚੰਗੀ ਸਮਝੀ ਆ ਵੀ ਲੋਕਾਂ ਤੱਕ ਇਹ ਗੱਲ ਪਹੁੰਚ ਜਾਵੇ ਵੀ ਇਹ ਗੋਦੀ ਮੀਡੀਆ ਦਾ ਜਿਹੜਾ ਲਫ਼ਜ਼ ਆਜ਼ਾਦ ਹੋਇਆ ਨਾ, ਜਿਹੜੀ ਇਹ ਟਰਮ ਚੱਲੀ ਆ, ਇਹ ਇੰਡੀਆ ਤੋਂ ਹੀ ਚੱਲੀ ਆ। ਉਹਨਾਂ ਦਾ ਨਾਮ ਰਾਣਾ ਸਾਹਿਬ ਨੇ ਜੀ ਦੱਸਿਆ ਹੈਗਾ ਕਿ ਰਵੇਸ਼ ਕੁਮਾਰ ਹੈਗਾ, ਜਿਨ੍ਹਾਂ ਤੋਂ ਇਹ ਚੱਲੀ ਹੈਗੀ। ਅੱਛਾ ਜੀ, ਰਾਣਾ ਸਾਹਿਬ, 2024 ਦੇ ਇਲੈਕਸ਼ਨ ਦੀ ਤੁਸੀਂ ਗੱਲ ਕੀਤੀ। 2024 ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਤੇ ਮੁਤਹਿਦਾ ਜਿਹੜੀ ਆਪੋਜੀਸ਼ਨ ਸੀ ਉਹਨਾਂ ਦੀ ਸਾਰੀ,
ਉਹਨਾਂ ਨੇ ਰਲ ਕੇ ਉੱਥੇ ਇਹਨਾਂ ਦਾ ਕੋਈ ਬਾਈਕਾਟ ਵੀ ਤਾਂ ਕੀਤਾ ਸੀ ਕੋਈ। ਹਾਂ 2024 ਦੇ ਜਿਹੜੇ ਜਨਰਲ ਇਲੈਕਸ਼ਨ ਸੀ ਨਾ, ਉਹਨਾਂ 'ਚ ਕਾਂਗਰਸ ਤੇ ਮੁਤਹਦਾ ਆਪੋਜੀਸ਼ਨ ਸੀ ਨਾ, ਉਹਨਾਂ ਨੇ 14 ਐਂਕਰਾਂ ਦਾ ਨਾ ਜਿਹੜਾ ਵਾ ਬਾਈਕਾਟ ਕੀਤਾ, ਜਿਨ੍ਹਾਂ 'ਚ ਸਾਰਿਆਂ ਤੋਂ ਨੁਮਾਇਆਂ ਜਿਹੜਾ ਹੈ ਨਾ ਅਰਨਾਬ ਗੋਸਵਾਮੀ, ਉਹਦੇ ਤੋਂ ਇਲਾਵਾ ਅਮੀਸ਼ ਦੇਵਗਨ, ਸ਼ਿਵ ਅਰੋੜ ਤੇ ਸੁਧੀਰ ਚੌਧਰੀ। ਇਹ ਜਿਹੜੇ ਹੈ ਨਾ ਇਹ ਬੀਜੇਪੀ ਦੇ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਉਹਨਾਂ ਸਪੋਰਟਰ ਸੀ, ਤੇ ਉਹਨਾਂ ਨੇ ਇਸ ਕਰਕੇ ਕਿਹਾ ਕਿ ਇਹਨਾਂ ਨੂੰ ਕੋਈ ਵੀ ਬੰਦਾ ਯਾਨੀ ਕਿ ਜਿਹੜਾ ਵਾ ਨਾ ਇਹਨਾਂ ਕੋਲ ਨਹੀਂ ਜਾਏਗਾ ਕਿਸੇ ਵੀ ਟਾਕ ਸ਼ੋਅ ਵਗੈਰਾ। ਯਾਨੀ ਕਿ ਇਹ ਇੰਨੀ ਬਾਇਸਨੈਸ ਸੀ ਕਿ ਉੱਥੇ ਦੀ ਅਪੋਜੀਸ਼ਨ ਜਿਹੜੀ ਹੈ ਨਾ ਉਹ ਕਹਿੰਦੀ ਹੈ ਕਿ ਅਸੀਂ ਇਹਨਾਂ 14 ਐਂਕਰਾਂ ਕੋਲ ਨਹੀਂ ਜਾਣਾ ਹੈ। ਤੇ ਜਦੋਂ ਉਹਨਾਂ ਦੀ ਕ੍ਰੈਡੀਬਿਲਿਟੀ ਇਹ ਆ ਕਿ ਉਹਨਾਂ 14 ਐਂਕਰਾਂ ਦੀ ਕਿ ਉਹਨਾਂ ਦੇ ਅਪੋਜੀਸ਼ਨ ਉਹਨਾਂ ਨਾਲ ਬਹਿਣਾ ਨਹੀਂ ਚਾਹੁੰਦੀ ਹੈ, ਤੇ ਫਿਰ ਦੂਸਰਾ ਮੁਲਕ ਉਹਨਾਂ ਤੇ ਕਿੰਨਾ ਕੁ ਯਕੀਨ ਕਰ ਸਕਦਾ। ਹਾਂ ਸਹੀ ਗੱਲ। ਬਹਰਹਾਲ ਜੀ ਇਹ ਉੱਥੇ ਵੀ ਇੱਕ ਉਹ ਚੱਲਿਆ ਹੋਇਆ ਜੀ, ਅੱਜ ਕੱਲ੍ਹ ਮੀਡੀਆ ਦੇ ਖਿਲਾਫ ਵੀ ਇਹ ਨਿਜ਼ਾਮ ਚੱਲ। ਅਸਲ ਦੇ ਵਿੱਚ ਮੈਂ ਇੱਕ ਹੋਰ ਗੱਲ ਰਾਣਾ ਸਾਹਿਬ ਦੇਖੀ ਆ, ਤੁਸੀਂ ਪਤਾ ਨਹੀਂ ਉਹਦੇ ਤੇ ਗੌਰ ਕੀਤਾ ਕਿ ਨਹੀਂ ਕੀਤਾ, ਵੀ ਮੋਦੀ ਦੇ ਸਾਹਿਬ ਆ ਨਾ ਜਿਹੜੇ, ਉਹ ਇੱਕ ਮੇਰਾ ਖਿਆਲ ਆ ਵੀ ਉਹ ਇੱਕ ਐਕਸ਼ਨ ਫਿਲਮਾਂ ਦੇ ਜਿੱਦਾਂ ਕਿ ਉਹ ਐਕਟਰ ਵਾਲੀ ਵੀ ਉਹਨਾਂ ਦੇ ਵਿੱਚ ਨਾ ਇੱਕ ਉਹ ਪਾਈ ਜਾਂਦੀ ਆ। ਹਾਂ ਹੀਰੋਇਜ਼ਮ ਨਹੀਂ, ਬਲਕਿ ਉਹਨਾਂ ਨੇ ਤਾਂ ਆਪਣਾ ਤਾਸਰ ਇਸ ਤਰ੍ਹਾਂ ਹੀ ਦਿੱਤਾ ਨਾ ਕਿ ਜਿਸ ਤਰ੍ਹਾਂ ਉਹ ਮਫੂਕਲ ਫਿਤਰਤ ਕਿਸਮ ਦੇ ਯਾਨੀ ਕਿ ਸੁਪਰ ਹੀਰੋ ਵਾਲਾ ਜਿਹੜਾ। ਹਾਂਜੀ ਉਹ ਤੁਸੀਂ ਇੱਕ ਮੈਂ ਦੇਖਿਆ, ਤੁਸੀਂ ਦੇਖਿਆ ਹੋਣਾ ਵੀ ਇੰਨੀ ਉਹਨਾਂ ਦੇ ਹੀਰੋਆਂ ਦੀ ਜਿਹੜੀਆਂ ਫੋਟੋਆਂ ਨਾ ਤੁਹਾਨੂੰ ਉਦਾਂ ਨਹੀਂ ਲੱਭਣਗੀਆਂ। ਇੱਕ ਕੈਮਰਾਮੈਨ ਮੇਰਾ ਖਿਆਲ ਆ ਵੀ ਸ਼ਾਇਦ 24 ਘੰਟੇ ਹੀ ਉਹਨਾਂ ਦੇ ਨਾਲ ਹੁੰਦਾ ਵੇ। ਬਿਲਕੁਲ ਉਹ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਨਾ ਚੀਜ਼ਾਂ ਦਾ ਕਰਦੇ ਆ। ਤੇ ਇਹਦੇ 'ਚ ਅੱਛਾ ਇਹ ਜਿਹੜੀ ਜੰਗ ਸੀ ਨਾ, ਇਹਦੇ 'ਚ ਕੁਛ ਤਾਂ ਚੀਜ਼ਾਂ ਦਾ ਯਾਨੀ ਕਿ ਮੀਡੀਆ ਨੇ ਕੁਛ ਪੈਸੇ ਕਮਾਏ ਤੇ ਆਪਣੀ ਇੱਜ਼ਤ ਗਵਾਈ, ਤੇ ਕੁਛ ਚੀਜ਼ਾਂ ਹੋਰ ਵੀ ਇੰਟਰਨੈਸ਼ਨਲੀ ਬੜੀਆਂ ਹੋਈਆਂ। ਚੀਨ ਨੂੰ ਬਹੁਤ ਬੈਨੀਫਿਟ ਹੋਇਆ। ਚੀਨ ਦੇ ਜਹਾਜ਼ਾਂ ਦੀ ਵਜ੍ਹਾ ਤੋਂ ਨਾ ਉਹਨਾਂ ਦੀ ਸ਼ੇਅਰ ਬਹੁਤ ਜ਼ਿਆਦਾ ਵੱਧ ਗਏ, ਤੇ ਅਮਰੀਕਾ ਜਿਹੜਾ ਵਾ ਨਾ ਜਿਹੜੀ ਚੀਨ ਤੇ ਹੈ ਸੀ ਟੈਕਸ ਵਾਲੀਆਂ, ਉਹ ਉਹਨਾਂ ਨੇ ਕਾਫੀ ਘੱਟ ਕਰ ਦਿੱਤਾ। ਚੀਨ ਨੇ ਵੀ ਉਹ ਯਾਨੀ ਕਿ ਜਿਹੜਾ ਵਾ ਨਾ ਘੱਟ ਕਰ ਦਿੱਤਾ। ਤੇ ਇਹਦੇ 'ਚ ਮੇਰੇ ਖਿਆਲ ਇੱਕ ਇਹ ਵੀ ਬੜਾ ਫੈਕਟਰ ਸੀ ਕਿ ਜੰਗ ਜਲਦੀ ਬੰਦ ਕਰਾਉਣ 'ਚ, ਕਿ ਇਹ ਨਾ ਇੱਕ ਕਿਸਮ ਦੀ ਅਮਰੀਕਾ ਤੇ ਇਸਰਾਈਲ ਦਾ ਨਾ ਜਿਹੜਾ ਵਾ ਉਹ ਕਾਫੀ ਸਾਰੀ ਉਹਨਾਂ ਦੇ ਖਿਲਾਫ ਜਾ ਰਹੀ ਸੀ ਗੱਲ, ਤੇ ਚੀਨ ਦੀ ਐਵੇਂ ਨਾ ਮਾਰਕੀਟਿੰਗ ਹੋਈ ਜਾ ਰਹੀ ਸੀ ਵੀ ਅਗਰ 2-4 ਦਿਨ ਹੋਰ ਯਾਨੀ ਕਿ ਚੱਲਦੀ ਤੇ ਚੀਨ ਦੀ ਹੋਰ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਬੱਲੇ ਬੱਲੇ ਵਾਲੀ ਗੱਲ ਹੋ ਸਕਦੀ ਸੀ। ਇੱਦਾਂ ਰਾਣਾ ਸਾਹਿਬ ਆਖਰ ਦੇ ਉੱਤੇ ਮੇਰਾ ਤੁਹਾਡੇ ਕੋਲ ਇਹ ਸਵਾਲ ਹੈਗਾ ਕਿ ਇਹ ਜਿਹੜੀ ਗੋਲਾਬਾਰੀ ਇਹ ਹੋ ਰਹੀ ਆ, ਇਹ ਜਿਹੜੀ ਜੰਗ ਤੋਂ ਬਾਅਦ ਇੱਕ ਜੰਗ ਲੱਗੀ ਹੋਈ ਆ ਮੀਡੀਆ ਦੀ ਜੰਗ, ਮੀਡੀਆ ਦੀ ਜੰਗ ਤਾਂ ਘੱਟ ਆ, ਉਹ ਫਿਰ ਵੀ ਘੱਟ ਆ ਕਿਉਂਕਿ ਲੋਕਾਂ ਦੇ ਦਿਲ ਦੇ ਵਿੱਚ ਫਿਰ ਵੀ ਉਧਰੋਂ ਵੀ ਕੁਝ ਲੋਕ ਕਹਿੰਦੇ ਵੀ ਇਹ ਵੀ ਝੂਠ, ਸਾਡੇ ਵੱਲੇ ਵੀ ਕਹਿੰਦੇ ਕਿ ਇਹ ਵੀ ਝੂਠ ਬੋਲਦੇ ਆ ਵੀ ਇਹ ਜਿਹੜੀ ਯੂਟਿਊਬਰਾਂ ਦੀ ਜੰਗ ਕਹਿ ਲਓ, ਤੁਸੀਂ ਫੇਸਬੁੱਕ ਫਲਾਸਫਰਾਂ ਦੀ ਜੰਗ ਕਹਿ ਲਓ, ਜਾਂ ਇਹ ਸਾਡੇ ਐਕਟਰ ਵੀ ਵਿੱਚ ਆ ਗਏ ਜੀ ਇਹਦੇ ਚ, ਇਫਤਖਾਰ ਠਾਕਰ ਵਗੈਰਾ ਤੇ ਇਹਦੇ ਵਿੱਚ ਸਾਡੇ ਜਨਾਬ ਯੂਟਿਊਬਰ ਵੀ ਮੈਨੂੰ ਜ਼ਾਤੀ ਤੌਰ ਤੇ ਇਫਤਖਾਰ ਠਾਕਰ ਸਾਹਿਬ ਦੀ ਮੈਂ ਦੇਖਿਆ ਇੱਕ ਕੱਲ ਦਾ ਪੋਡਕਾਸਟ, ਜਿਹੜਾ ਇੰਡੀਆ ਦੇ ਵਜ਼ੀਰ ਆਲਾ ਨਾ ਉਹਨਾਂ ਦਾ ਬਹਿਰਲ ਜੋ ਵੀ ਹੈ ਆ, ਲੇਕਿਨ ਠਾਕਰ ਸਾਹਿਬ ਨੇ ਉਹਨਾਂ ਦੇ ਨਾ ਯਾਨੀ ਕਿ ਕੁਛ ਜੁਗਤਾਂ ਜੀਆਂ ਨਾ ਸਟੇਜ ਐਕਟਰਾਂ ਦੀਆਂ ਵਾਲੀਆਂ ਕੱਸੀਆਂ ਨਾ ਮੈਨੂੰ ਨਹੀਂ ਬਹਿਰਲ। ਹਾਂ ਜਿਹੜੀ ਗੱਲ ਦੇਖੋ ਤੁਸੀਂ ਆਪਣਾ ਜਵਾਬ ਵੈਸੇ ਦੇ ਲਓ, ਇਹ ਰਾਣਾ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ ਹੈ ਜੀ, ਤੁਸੀਂ ਆਪਣਾ ਵੈਸੇ ਕੋਈ ਜਵਾਬ, ਬਲਕਿ ਜਦੋਂ ਕੋਈ ਬੰਦਾ ਕਿਸੇ ਦੇ ਉੱਤੇ ਕੋਈ ਇਹੋ ਜਿਹੀ ਗੱਲ ਕਰ ਦੇਵੇ ਨਾ ਜੀ, ਜਦੋਂ ਤੁਹਾਡੀ ਲੱਤ ਉੱਤੇ ਚਲੀ ਜਾਵੇ। ਲੇਕਿਨ ਮੈਂ ਉਹ ਮੇਜਰ ਗੌਰਵ ਆਰੀਆ ਜਿਹੜੇ ਮੈਂ ਬਿਲਕੁਲ ਉਹਨਾਂ ਨੂੰ ਪਸੰਦ ਨਹੀਂ ਕਰਦਾ ਹੈ, ਲੇਕਿਨ ਕਮੈਂਟਸ ਜਿਹੜੇ ਆ ਨਾ ਇੱਕ ਡਿਕਸ਼ਨ ਥੋੜੀ ਜੀ ਨਾ ਰਾਣਾ ਸਾਹਿਬ ਜਦੋਂ ਤੁਹਾਡੀ ਲੱਤ ਉੱਤੇ ਹੋ ਜਾਏ ਫਿਰ ਤਾਂ ਤੁਹਾਨੂੰ ਮੁਹਤਾਤ ਹੋ ਜਾਣਾ ਚਾਹੀਦਾ ਨਾ। ਬਿਲਕੁਲ ਜਿਹੜਾ ਅਸੀਂ ਅਧਵਾਣਿਆਂ ਦਾ ਕੰਮ ਕਰਦੇ ਨਾ ਜੀ, ਕਰਦੇ ਹੋਏ ਅਸੀਂ ਉੱਥੇ ਨਾ ਜੀ ਜੇ ਕੋਈ ਪਠਾਨ ਇੰਜ ਕਰਕੇ ਅਧਵਾਣਾ ਕੱਢ ਲੈਵੇ ਨਾ ਵੀ ਉਹ ਵੀ ਇਹ ਕੱਚਾ, ਉਹ ਕਹੇ ਵੀ ਇਹ ਕੱਚਾ, ਹੁਣ ਗੱਲ ਇਹ ਹੈਗੀ ਆ ਵੀ ਨਾ ਤਾਂ ਉਹਨੂੰ ਪਤਾ ਨਾ ਮੈਨੂੰ ਪਤਾ ਵੀ ਇਹ ਕੱਚਾ ਕਿ ਪੱਕਾ, ਅਸੀਂ ਕਹਿੰਦੇ ਠੀਕ ਹੈ ਯਾਰ, ਨਾ ਅਸੀਂ ਫਿਰ ਉਹਨੂੰ ਕਹਿਣਾ ਆ ਵੀ ਇਹਨੂੰ ਤੋੜ, ਉਹਦੇ ਚ ਫਿਰ ਤੋੜਨ ਦੇ ਵਿੱਚ ਇੱਕ ਬੰਦੇ ਦੀ ਲੱਤ ਰਾਣਾ ਸਾਹਿਬ ਉੱਤੇ ਹੋ ਜਾਣੀ ਹੈ, ਜੇ ਤਾਂ ਟੁੱਟ ਕੇ ਨਿਕਲ ਆਇਆ ਉਹ ਪੱਕਾ, ਫਿਰ ਤੁਸੀਂ ਉੱਪਰ, ਫਿਰ ਅਸੀਂ ਉੱਤੇ ਆ ਕੇ ਫਿਰ ਅਸੀਂ ਉਹ ਜੋ ਸਾਰੀ ਤੜਾਈ ਜਾਣੀ, ਤੇ ਜੇ ਜਦੋਂ ਉਦੋਂ ਆਣਾ ਜੇ ਨਿਕਲਿਆ ਆਵੇ ਨਾ ਕੱਚਾ ਹੈ ਤੇ ਫਿਰ ਜਿਹੜੇ ਆ ਫਿਰ ਅਸੀਂ ਉਹ ਪਠਾਨ ਨਹੀਂ ਤੋੜਨ ਦਿੰਦਾ, ਗੱਲ ਇਹ ਹੁੰਦੀ ਹੈ ਜਦੋਂ ਲੱਤ ਉੱਤੇ ਹੋ ਜਾਵੇ ਨਾ ਤੇ ਲਫ਼ਜ਼ਾਂ ਦਾ ਤੇ ਆਪਣਾ ਬਲਕਿ ਚੁੱਪ ਰਹਿਣਾ ਚੰਗਾ ਸੀ, ਬੜੀ ਇੱਜ਼ਤ ਬਣੀ ਸੀ। ਜਿੱਦਾਂ ਕਿ ਰਾਣਾ ਸਾਹਿਬ ਨੇ ਦੱਸਿਆ ਕਿ ਇਦਾਂ ਦੀ ਕੋਈ ਗੱਲ ਕਰਨਾ ਉਧਰੋਂ ਜੇ ਸਾਨੂੰ ਬੁਰੀ ਲੱਗਦੀ ਹੈ ਨਾ ਤੇ ਸਾਨੂੰ ਇਧਰੋਂ ਵੀ ਬੁਰੀ ਲੱਗਣੀ ਚਾਹੀਦੀ ਹੈ। ਮਿਆਰ ਜਿਹੜਾ ਨਾ ਉਹ ਇੱਕੋ ਹੋਣਾ ਚਾਹੀਦਾ। ਸਾਡੇ ਉਹ ਵੇਖੋ ਪੰਜਾਬ ਵਾਲੇ ਸਾਡੇ ਇੱਕ ਜੱਟ ਵੀਰ ਹੈਗੇ ਆ, ਉਹਨਾਂ ਨੇ ਵੀ ਅਖੀਰ ਕੀਤੀ ਆ
ਵੀ ਤੇ ਉਧਰੋਂ ਜਿਹੜੇ ਉਹ ਹੰਸ ਹਾਂ। ਦੇ ਜਿਹੜੇ ਉਹ ਭਰਾ ਹੈਗੇ ਆ ਉਹਨਾਂ ਨੇ ਵੀ ਅਖੀਰ ਨਹੀਂ ਕੀਤੀ ਇਹ ਹੈ ਨਹੀਂ ਯਾਰ ਜ਼ੁਬਾਨ ਤਾਂ ਕਮ ਸੇ ਕਮ ਹਾਂ। ਜਿਹੜੀ ਹੈ ਨਾ ਉਹ ਚੰਗੀ ਇਸਤੇਮਾਲ ਕਰੋ। ਇਹ ਤਾਂ ਤੂੰ ਇਹਦੇ ਬੱਦਲ ਸੀਗੇ, ਮੈਨੂੰ ਛੱਟਦੇ ਦੇ ਨਜ਼ਰ ਆਏ ਸੀ। ਅਸੀਂ ਵੀਡੀਓ ਥੱਲੇ ਆਪਣੀ ਕਮੈਂਟ ਦੇਖੇ, ਅੰਜਮ ਸਰੋਇਆ ਨਾਲ ਇੰਨੀਆਂ ਮੁਹੱਬਤਾਂ ਬੰਦਿਆਂ ਦੀਆਂ, ਬੰਦੇ ਕਹਿੰਦੇ ਆ ਵੀ ਤੁਸੀਂ ਆਪਣੇ ਚੈਨਲ ਤੇ ਲਿਆ ਕੇ ਸਾਡੇ ਨਾਲ ਉਹਨਾਂ ਦੇ ਬਲੌਗ ਸਾਡੀ ਗੱਲ ਕਰਾਓ, ਵੀ ਇੰਨੀ ਮੁਹੱਬਤ ਦਾ ਇਜ਼ਹਾਰ ਕਰਦੇ ਆ। ਲੇਕਿਨ ਇਹ ਜਦੋਂ ਇਹੋ ਜਿਹੇ ਬੰਦੇ ਵਿਊਜ਼ ਦੀ ਖਾਤਰ ਜਦੋਂ ਇਹ ਸਿੰਘ ਫਸਾਈ ਰੱਖਣ ਨਾ, ਤੇ ਮੇਰਾ ਨਹੀਂ ਖਿਆਲ ਕਿ ਇਹ ਚੰਗੀ ਗੱਲ ਹੈਗੀ ਆ। ਅੱਛਾ ਹੁਣ ਇੱਕ ਹੋਰ ਚੀਜ਼ ਆ, ਆਮ ਤੌਰ ਤੇ ਨਾ ਕਿ ਜਿਹੜਾ ਤਾਸਰ ਹੈ ਨਾ ਸਾਡੇ ਕਿ ਇੰਡੀਆ ਦੀ ਇਕਾਨਮੀ ਜਿਹੜੀ ਹੈ ਨਾ ਪਾਕਿਸਤਾਨ ਤੋਂ ਬਹੁਤ ਬਿਹਤਰ ਆ, ਕਿ ਉਹਦੇ ਚ GDP ਦਾ ਹਵਾਲਾ ਦਿੱਤਾ ਜਾਂਦਾ ਵਾ। ਜਿਹੜੀ GDP ਹੁੰਦੀ ਹੈ ਨਾ, ਮੈਂ ਇਹਨੂੰ ਕੋਈ ਨਾ ਬਹੁਤ ਨਹੀਂ ਜ਼ਿਆਦਾ ਬਿਹਤਰ ਸਮਝਦਾ ਕਿ GDP ਇਹ ਦੱਸਦੀ ਆ ਨਾ, ਬਲਕਿ ਪਰ ਕੈਪੀਟਾ ਇਨਕਮ ਜਿਹੜੀ ਆ GDP ਵੀ ਉਹਦੇ 'ਚ ਹੀ ਆ ਜਾਂਦੀ ਹੈ ਅਗਲੇ ਇੱਕ ਕਿਸਮ ਦੀ। ਪਰ ਕੈਪੀਟਾ ਇਨਕਮ ਹੁੰਦੀ ਵੀ ਹਰ ਬੰਦੇ ਦੇ ਹਿੱਸੇ 'ਚ। ਅਗਰ ਇੱਕ ਬੰਦੇ ਕੋਲ 1 ਲੱਖ ਰੁਪਈਆ ਨਾ ਤੇ 4 ਬੰਦਿਆਂ ਕੋਲ ਕੋਈ ਵੀ ਨਹੀਂ ਹੈ ਤੇ ਉਹਨਾਂ ਦੀ ਪਰ ਕੈਪੀਟਾ ਇਨਕਮ ਨਾ 20,000 ਰੁਪਈਆ ਹੋਏਗੀ, ਹਾਲਾਂਕਿ 4 ਬੰਦੇ ਬਿਲਕੁਲ ਭੁੱਖੇ ਹੁੰਦੇ ਆ, ਇੱਕੋ ਬੰਦੇ ਕੋਲ ਲੱਖ ਹੁੰਦਾ ਵਾ। ਤੇ ਦੂਸਰੇ ਪਾਸੇ ਅਗਰ 4 ਬੰਦੇ ਹੈ ਆ ਜਿਨ੍ਹਾਂ ਕੋਲ 10-10 ਆ ਜਾਂ 12-12 ਵਾ ਹੈ, ਲੇਕਿਨ ਉਹਨਾਂ ਕੋਲ ਸਾਰਿਆਂ ਕੋਲ ਹੈ ਆ, ਉਹ ਪਰ ਕੈਪੀਟਾ ਇਨਕਮ ਤਾਂ ਉਹਨਾਂ ਦੀ ਥੋੜੀ ਹੁੰਦੀ ਹੈ, ਲੇਕਿਨ ਉਹਨਾਂ ਦੇ ਹਾਲਾਤ ਜਿਹੜੇ ਆ ਨਾ ਬਿਹਤਰ ਹੁੰਦੇ ਆ। ਇੰਡੀਆ 'ਚ ਜਿਹੜਾ ਵਾ ਨਾ ਕੁਝ ਗਰੁੱਪ ਵੱਡੇ ਵੱਡੇ ਨੇ ਜਿਹੜੇ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਵਾ, ਅੰਬਾਨੀ ਮਿੱਤਲ ਹੈਗੇ ਆ, ਹੋਰ ਹੈ ਤੇ ਟਾਟਾ ਗਰੁੱਪ ਗੱਡੀਆਂ ਵਾਲੀ ਹੈਗੀ ਇੱਕ ਉਹ, ਤੇ ਉਹ ਵਿੱਚ ਕਾਫੀ ਸਾਰੇ, ਬਲਕਿ ਉਹ ਬਿਰਲਾ ਇਹ ਕਾਫੀ ਸਾਰੇ ਗਰੁੱਪ ਹੈ, ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਵਾ। ਲੇਕਿਨ ਉਹਦੇ ਦੇਖਿਆ ਜਾਏ ਤਾਂ ਬਹੁਤ ਸਾਰਾ ਯਾਨੀ ਕਿ ਜਿਹੜੀ ਆਵਾਮ ਆ ਨਾ ਉਹਨਾਂ ਕੋਲ ਸੌਣ ਲਈ ਚਾਰਪਾਈ ਨਹੀਂ ਹੈ, ਫੁੱਟਪਾਥਾਂ ਤੇ ਸੌਂਦੇ ਆ, ਟਾਇਲਟ ਕੋਈ ਨਹੀਂ ਹੈ। ਹੋਰ ਬਹੁਤ ਸਾਰੇ ਯਾਨੀ ਕਿ ਜਿਹੜੇ ਹੈ ਨਾ ਮਸਾਇਲ, ਅਗਰ ਜੇ ਦੇਖਿਆ ਜਾਏ ਨਾ ਗੁਰਬਤ ਵੱਲੋਂ, ਯਾਨੀ ਕਿ ਉਹ ਜਿਹੜੀ ਇੰਤਹਾ ਦਰਜੇ ਦੀ ਗੁਰਬਤ ਆ ਨਾ ਇੱਥੇ ਹਲਕੇ ਪਾਕਿਸਤਾਨ ਵਿੱਚ ਉਸ ਹਿਸਾਬ ਸਿਰ ਨਹੀਂ। ਹਲਕੇ ਕਿਸਾਨ ਨੂੰ ਕਿਹਾ ਜਾਂਦਾ ਵਾ ਕਿ ਵੀ ਮਸ਼ਰਕੀ ਪੰਜਾਬ ਵਿੱਚ ਕਾਫੀ ਸਹੂਲਤਾਂ ਵਾ, ਲੇਕਿਨ ਉੱਥੇ ਕਿਸਾਨਾਂ ਦੀ ਖੁਦਕਸ਼ੀ ਦੇ ਵਾਕਿਆਤ ਜ਼ਿਆਦਾ ਵਾ। ਮੈਂ ਤਾਂ ਅੱਗੇ ਵੀ ਰਾਣਾ ਸਾਹਿਬ ਕਈ ਵਾਰੀ ਇਹ ਸਵਾਲ ਚੁੱਕਿਆ ਵੀ ਸਾਡਾ ਜਿਹੜਾ ਲਹਿੰਦਾ ਪੰਜਾਬ ਆ ਨਾ, ਇੱਥੇ ਦੇ ਕਿਸਾਨ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਆ, ਬਹੁਤ ਮਹਿੰਗਾਈ ਆ, ਰੇਟ ਨਹੀਂ ਹੈਗੇ, ਪਰ ਸੜਕਾਂ ਤੇ ਚੜ੍ਹਦੇ ਪੰਜਾਬ ਦਾ ਕਿਸਾਨ। ਹਾਂ, ਤੇ ਉਹਦੇ ਨਾਲੇ ਫਿਰ ਇੱਕ ਹੋਰ ਨਾ ਤੁਸੀਂ ਇਹ ਦੇਖੋ ਕਿ ਤੁਸੀਂ ਬਹੁਤ ਘੱਟ ਸੁਣੋਗੇ ਕਿ ਉਹ ਜੀ ਕਿਸੇ ਕਿਸਾਨ ਨੇ ਨਾ ਜਿਹੜਾ ਖੁਦਕੁਸ਼ੀ ਨਹੀਂ ਇੱਥੇ ਵਾਲਾ ਜਿਹੜਾ ਤੇ, ਲੇਕਿਨ ਉੱਥੇ ਬਹੁਤ ਜ਼ਿਆਦਾ ਵੀ ਉਹ ਬੈਂਕ ਦੇ ਕਰਜ਼ੇ ਤੋਂ ਤੰਗ ਆ ਕੇ ਤੇ ਫਲਾਣ ਤੋਂ ਤੰਗ ਆ ਕੇ, ਤੇ ਉਹ ਇਸ ਕਰਕੇ ਨਾ ਯਾਨੀ ਕਿ ਸਾਰੀ ਗੱਲ ਸਾਰੀ ਨਾ ਆਦਾਦੋ ਸ਼ੁਮਾਰ ਦੀ ਵੀ ਨਹੀਂ ਹੁੰਦੀ, ਬਹੁਤ ਸਾਰੇ ਫੈਕਟਰ ਜਿਹੜੇ ਆ ਨਾ, ਹਾਂਜੀ ਉਹ ਕਾਊਂਟ ਹੁੰਦੇ, ਹਾਂ ਉਹ ਕਾਊਂਟ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਤੇ ਨਾ, ਤੇ ਉਹ ਵੱਡਾ ਮੁਲਕ ਆ ਉਹਦੇ ਤੇ, ਲੇਕਿਨ ਉਹਦੇ 'ਚ ਅਗਰ ਜੇ ਦੇਖਿਆ ਜਾਏ ਉਹਦੇ ਪ੍ਰੋਬਲਮ ਵੀ ਵੱਡੇ ਆ ਹੈ। ਉੱਥੇ ਹੁਣ ਕਰੋੜਾਂ ਬੰਦਾ ਜਿਹੜਾ ਵਾ ਨਾ ਫੁੱਟਪਾਥਾਂ ਤੇ ਸੌਂਦਾ ਵਾ। ਰਾਣਾ ਸਾਹਿਬ ਕੋਈ ਇਹੋ ਜਿਹਾ ਉਹ ਬਣੇ ਨਾ ਵੀ ਸਾਡੀ ਟ੍ਰੇਡ ਚੱਲਦੇ, ਜਿੱਦਾਂ ਕਿ ਸਾਡੇ ਇੱਥੋਂ ਫਰਨੀਚਰ ਆ ਜਿਹੜਾ ਉਹ ਉੱਧਰ ਜਾਵੇ, ਉੱਧਰ ਦੀ ਗੱਡੀਆਂ ਸਾਡੇ ਇੱਥੇ ਆਣ, ਮੋਟਰਸਾਈਕਲ ਇੱਧਰ ਆਣ, ਟਰੈਕਟਰ ਇੱਧਰ ਆਣ। ਦੇਖੋ ਨਾ ਇਹਦੇ ਵਿੱਚ ਪਤਾ ਨਹੀਂ ਕਿਹੜੀ ਗੱਲ ਲੁਕੀ ਹੋਈ ਆ, ਸਾਨੂੰ ਬਹਰਹਾਲ ਨਹੀਂ ਪਤਾ, ਸਾਡੇ ਕਹਿਣ ਨਾਲ ਤਾਂ ਚੱਲਣ ਨਹੀਂ ਲੱਗੀ ਹੈਗੀ ਜੀ। ਬਲ ਦੁਆ ਕਰਿਆ ਕਰੋ ਜੀ ਵੀ ਰੱਬ ਮਿਹਰ ਕਰੇ, ਕੋਈ ਇਹੋ ਜਿਹਾ ਕੋਈ ਇਹੋ ਜਿਹੀ ਹਵਾ ਚੱਲੇ ਵੀ ਇਹ ਸਾਰਾ ਕੁਝ ਇੱਕਮਿਕ ਹੋ ਕੇ ਤੇ ਸਰਹੱਦਾਂ ਰਹਿਣ, ਕੋਈ ਗੱਲ ਨਹੀਂ, ਲੇਕਿਨ ਗੁਆਂਢੀਆਂ ਦੇ ਨਾਤੇ ਸਾਡਾ ਇੱਕ ਦੂਸਰੇ ਦਾ ਲੈਣ ਦੇਣ ਬਣ ਜਾਵੇ ਜੀ, ਮੁਹੱਬਤਾਂ। ਉਹ ਜਿਸ ਤਰ੍ਹਾਂ ਦੋ ਭਾਈ ਅਲੱਗ-ਅਲੱਗ ਹੋ ਜਾਂਦੇ ਨੇ, ਜੇ ਇੱਕ ਢੱਗਾ ਵਾ ਨਾ ਉਹ ਆਪਣਾ ਅਲੱਗ-ਅਲੱਗ ਰਹਿਣ, ਲੇਕਿਨ ਦੋਨੇ ਢੱਗੇ ਰਲਾ ਕੇ ਜਿਹੜਾ ਵਾ ਨਾ ਆਪਣਾ ਹਲ ਚਲਾ ਸਕਦੇ ਆ, ਇੱਕ ਨਾਲ ਨਹੀਂ ਚਲਾ ਸਕਦੇ। ਬੜੀ ਸੋਹਣੀ ਰਾਣਾ ਸਾਹਿਬ ਨੇ ਗੱਲ ਕੀਤੀ ਹੈ। ਇਸੇ ਦੇ ਨਾਲ ਜੀ ਮੈਨੂੰ ਮਤਲਬ ਕਿ ਰਾਣਾ ਖਾਲਦ ਮਕਬੂਲ ਨੂੰ ਤੇ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦਿਓ ਇਜਾਜ਼ਤ। ਮੁਹੱਬਤਾਂ ਲਈ ਜੀ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਅਸੀਂ ਸ਼ੁਕਰਗੁਜ਼ਾਰ ਹਾਂ ਵੀਰਾਂ ਭਰਾਵਾਂ ਦੇ। ਜੇ ਕੋਈ ਗਲਤੀ ਕਤਾਈ ਹੋਵੇ, ਕਿਸੇ ਨੂੰ ਸਾਡੀ ਕੋਈ ਗੱਲ ਬੁਰੀ ਲੱਗੀ ਹੋਵੇ, ਅਸੀਂ ਮਾਜ਼ਰਤ ਖਾਂ। ਅਸੀਂ ਇਹ ਫੈਕਟ ਤੇ ਗੱਲ ਕੀਤੀ ਆ, ਕਿਸੇ ਨੂੰ ਕੋਈ ਆਈਨਾ ਦਿਖਾਣਾ, ਕਿਸੇ ਨੂੰ ਕੋਈ ਸੀਸਾ ਦਿਖਾਣਾ ਸਾਡਾ ਮਤਲਬ ਕੋਈ ਨਹੀਂ ਹੈਗਾ। ਅਸੀਂ ਤਾਂ ਇੱਕ ਜਰਨਲ ਜੀ ਇੱਕ ਨਹੀਂ, ਉਹ ਅਸੀਂ ਤਾਂ ਇਹ ਗੱਲ ਕਰ ਰਹੇ ਹਾਂ ਕਿ ਦੋਨੇ ਤਰਫੋਂ ਜਿਹੜਾ ਵੀ ਬੰਦਾ ਕੋਈ ਐਸੀ ਗੱਲ ਕਰਦਾ ਵਾ ਨਾ ਵੀ ਜਿਹੜੀ ਉਹ ਨਹੀਂ ਹੈ, ਮੈਂ ਮੁੱਕਣੀ ਚਾਹੀਦੀ ਹੈ ਯਾਰ, ਇਹ ਮੁੱਕਣੀ ਚਾਹੀਦੀ ਹੈ, ਇਹ ਮੁੱਕਣੀ ਚਾਹੀਦੀ ਆ। ਇਹ ਇੱਕ ਪਾਸੇ ਨੂੰ ਚੁੱਪ ਕਰਨਾ ਪੈਣਾ ਜੀ, ਦੂਜਾ ਬੋਲਦਾ ਰਹੂਗਾ ਆਪੇ ਚੁੱਪ ਕਰ ਜੂਗਾ। ਤੇ ਬਹਰਹਾਲ ਲੋਕ ਇਹ ਦੇਖ ਰਹੇ ਆ, ਉਧਰੋਂ ਵੀ ਰਾਜੀ ਹੋ ਰਹੇ ਆ, ਇਧਰੋਂ ਵੀ ਰਾਜੀ ਹੋ ਰਹੇ ਆ, ਇਹ ਚੱਲ ਰਿਹਾ ਸਿਲਸਿਲਾ।
ਠੀਕ ਹੈ ਜਨਾਬ ਜੀ। ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ, ਪੰਜਾਬੀ ਜਿੱਥੇ ਕਿੱਥੇ ਵੀ ਬੈਠੇ ਆ ਜੀ, ਜ਼ਿੰਦਾਬਾਦ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਮਿੱਤਰਾਂ ਭਰਾਵਾਂ ਦੇ ਨਾਲ। ਰੱਬ ਰਾਖਾ।